Pakistan should focus on economy instead of harboring terrorists and bombing its own people. India at United Nations Human Rights Council. कश्मीर ਦੇ ਮੁੱਦੇ ਤੇ ਕਸ਼ੀਰ ਤਿਆਗੀ ਨੇ ਕਿਹਾ ਕਿ ਆਸਟ ਪਾਕਿਸਤਾਨ ਟੂ ਵੈਕੇਟ ਇੰਡੀਅਨ ਟੈਰੀਟਰੀ ਅੰਡਰ देयर ਇਲੀਗਲ ਆਕੂਪੇਸ਼ਨ ਕਿ ਤੁਸੀਂ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਕਸ਼ਮੀਰ ਦੇ ਉੱਤੇ ਜਿਹੜਾ ਤੁਹਾਡੇ ਕੋਲ ਉਹਨੂੰ ਖਾਲੀ ਕਰੋ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਭਾਰਤ ਦਾ ਰੁਤਬਾ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ ਹੈ ਕਿਸ ਲੈਵਲ ਦੇ ਉੱਤੇ। ਹਕੀਕਤ ਇਹ ਹੈ ਵੀ ਇਹਨਾਂ ਨੇ ਤਾਂ ਨਾ ਕਦੇ ਮੁਸਲਮਾਨਾਂ ਦੀ ਹੋਂਦ ਨੂੰ ਮੰਨਿਆ ਤੇ ਅਖੰਡ ਭਾਰਤ ਇਹਨਾਂ ਦੇ ਅੰਦਰ ਘੁੰਮਦਾ। ਅਦਰਵਾਈਜ਼ ਪਾਕਿਸਤਾਨ ਦੇ ਨਾਲ ਹੋਰ ਕਿਹੜਾ ਇਹਨਾਂ ਦਾ ਰੌਲਾ ਹੈ। ਰੈੱਡ ਕਲਿਫ ਲਾਈਨ ਮੰਨੀ ਹੋਈ ਹੈ, ਜੰਮੂ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ, ਉਹਦੇ 'ਚ ਵੀ ਜੇ ਇਮਾਨਦਾਰ ਹੋਣ ਤੇ ਉਸ ਦਾ ਵੀ ਕੋਈ ਨਾ ਕੋਈ ਸੋਲੂਸ਼ਨ ਕੱਢਿਆ ਜਾ ਸਕਦਾ। ਪਰ ਇਹਨਾਂ ਨੇ ਤਾਂ ਮੁਸਲਮ ਪਾਕਿਸਤਾਨ ਕਰਕੇ ਹਿੰਦੂ ਤਵੀਆਂ ਦੀਆਂ ਵੋਟਾਂ ਬਟੋਰ ਰਹੀਆਂ ਨੇ। ਔਰ ਉਹੀ ਹੇਟਰਡ ਇਹਦੇ ਬਾਵਜੂਦ 4 ਰੋਜ਼ਾ ਪਾਕਿਸਤਾਨ ਨਾਲ ਮਿਸਾਈਲ ਡਰੋਨ ਜੰਗ ਦੇ ਵਿੱਚ ਜਿਹੜੀ ਹੈ ਮੁਕੰਮਲ ਸ਼ਿਕਸਤ ਖਾਧੀ ਹੈ। ਅਫਗਾਨਿਸਤਾਨ ਦੀ ਤੀਰਾ ਵੈਲੀ ਦੇ ਵਿੱਚ ਇੱਕ ਜਿਹੜਾ ਉੱਥੇ ਪਾਕਿਸਤਾਨ ਨੇ ਕੋਈ ਫੌਜੀ ਐਕਸ਼ਨ ਕੀਤਾ, ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਮਨੀਪੁਰ ਦੇ ਵਿੱਚ ਡਰੋਨ ਔਰ ਦੂਜਿਆਂ ਰਾਹੀਂ ਨਹੀਂ ਬੰਬਾਰੀ ਕਰਦੇ, ਜਿਹੜੀ ਛੱਤੀਸਗੜ੍ਹ ਤੋਂ ਲੈ ਕੇ ਔਰ ਨਕਸਲਾਈਟਸ ਦੇ ਖਿਲਾਫ ਮਾਓਵਾਦੀਆਂ ਦੇ ਖਿਲਾਫ ਤੁਸੀਂ ਜਿਹੜੀ ਹੈ ਜਹਾਜ਼ਾਂ ਰਾਹੀਂ ਬੰਬਾਰੀ ਨਹੀਂ ਕੀਤੀ। ਇੰਡੀਆ ਇਨਵੋਲਵ ਹੈ ਤਹਿਰੀਕੇ ਤਾਲਿਬਾਨ ਦੇ ਨਾਲ, ਇੰਡੀਆ ਇਨਵੋਲਵ ਹੈ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਲ। ਔਰ ਇਸ ਲਈ ਪਾਕਿਸਤਾਨ ਜਦੋਂ ਇੰਟਰਨੈਸ਼ਨਲ ਫੋਰਮ ਦੇ ਉੱਤੇ ਇਸ ਸਵਾਲ ਨੂੰ ਚੁੱਕਦਾ ਹੈ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਵਿੱਚ ਭਾਰਤ ਦੇ ਨੁਮਾਇੰਦੇ ਨੇ ਪਾਕਿਸਤਾਨ ਤੇ ਜ਼ਹਿਰੀਲਾ ਹੱਲਾ ਬੋਲਦਿਆਂ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਦਹਿਸ਼ਤਗਰਦੀ ਫੈਲਾਉਣ ਦੀ ਥਾਂ ਆਪਣੀ ਆਰਥਿਕਤਾ ਨੂੰ ਜਿਹੜੀ ਹੈ ਮਜ਼ਬੂਤ ਬਣਾਉਣ ਵਿੱਚ ਧਿਆਨ ਦੇਣ। ਸੋ ਦੂਸਰੇ ਪਾਸੇ ਤੁਰਕੀ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਜੰਮੂ ਕਸ਼ਮੀਰ ਦਾ ਜਿਹੜਾ ਮੁੱਦਾ ਹੈ ਉਹ ਚੱਕਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਯੂਨਾਈਟਿਡ ਨੇਸ਼ਨਸ ਦੇ 2 ਸੈਸ਼ਨ ਚੱਲ ਰਹੇ ਨੇ। ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਹੈ, ਜਿੱਥੇ ਸਾਲ ਦੇ ਵਿੱਚ ਸਪਟੈਂਬਰ ਦੇ ਮਹੀਨੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ ਜਿਹੜਾ ਚੱਲ ਰਿਹਾ ਹੈ, ਜਿਸ ਦੇ ਵਿੱਚ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪਹਿਲੇ ਦਿਨ ਓਪਨਿੰਗ 'ਚ ਜਿਹੜਾ ਉਹ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਐਡਰੈਸ ਕਰਦਾ ਹੈ, ਸੈਕੰਡ ਡੇ ਫਿਰ ਅਮਰੀਕਨ ਪ੍ਰੈਜ਼ੀਡੈਂਟ ਔਰ UN ਸੈਕਟਰੀ ਜਨਰਲ ਐਡਰੈਸ ਕਰਦੇ ਨੇ। ਸੋ ਔਰ ਸਾਨੂੰ ਕੱਲ੍ਹ ਵੀ ਕਿਸੇ ਨੇ ਸਾਡੇ ਵੀਰ ਨੇ ਲਿਖਿਆ ਸੀ ਕਿ ਜੀ UN 'ਚ ਨਿਊਯਾਰਕ 'ਚ ਹੀ ਹੈ, ਤੁਸੀਂ ਉੱਥੇ ਹੀ ਹੁੰਦੇ ਹੋ, ਤੁਸੀਂ ਸਿੱਖਾਂ ਦਾ ਮੁੱਦਾ ਸਿੱਖਾਂ ਦਾ ਇਸ਼ੂ ਕਿਉਂ ਨਹੀਂ ਜਿਹੜਾ UN ਦੇ ਵਿੱਚ ਚੁੱਕਿਆ ਜਾਂਦਾ ਹੈ। ਅਸੀਂ ਪਹਿਲਾਂ ਵੀ ਐਕਸਪਲੇਨ ਕੀਤਾ ਸੀ ਕਿ ਯੂਨਾਈਟਿਡ ਨੇਸ਼ਨਸ ਇੱਕ ਉਹ ਬਾਡੀ ਹੈ ਜਿਹੜੀ ਰੈਕਗਨਾਈਜ਼ਡ ਨੇਸ਼ਨਸ ਦੀ ਮੈਂਬਰਸ਼ਿਪ ਨਾਲ ਬਣੀ ਹੋਈ ਹੈ। 51 ਮੁਲਕ ਜਦੋਂ 1945 'ਚ ਯੂਨਾਈਟਿਡ ਨੇਸ਼ਨਸ ਦੇ ਹੋਂਦ 'ਚ ਆਈ, 51 ਮੁਲਕ ਇਸ ਦੇ ਮੈਂਬਰ ਸਨ ਕਿਉਂਕਿ ਉਸ ਵੇਲੇ ਦੁਨੀਆ ਦੇ ਹੈ 51 ਮੁਲਕ। ਇਹਨਾਂ 80 ਸਾਲਾਂ ਦੇ ਵਿੱਚ ਜਿਹੜਾ ਹੋਰ ਆਲਮੋਸਟ 4 ਗੁਣਾ ਜ਼ਿਆਦਾ ਉਹਨਾਂ ਮੁਲਕਾਂ ਦੀ ਗਿਣਤੀ ਵਧੀ ਹੈ ਕਿਉਂਕਿ 45 ਤੱਕ ਜਿਹੜੀਆਂ ਕਾਲੋਨੀਜ਼ ਸੀ, ਕਿਉਂਕਿ ਯੂਰਪੀਅਨ ਪਾਵਰਸ ਨੇ ਦੁਨੀਆ ਨੂੰ ਕਾਲੋਨਾਈਜ਼ ਕੀਤਾ ਹੋਇਆ ਸੀ, ਜਿਉਂ-ਜਿਉਂ ਉਹਨਾਂ ਨੂੰ ਆਜ਼ਾਦ ਕਰਦੇ ਗਏ ਤਿਉਂ-ਤਿਉਂ ਉਹਨਾਂ ਦੀ ਜਿਹੜੀ ਐਜ਼ ਏ ਕੰਟਰੀ ਰੈਕਗਨੀਸ਼ਨ ਹੁੰਦੀ ਗਈ। ਸੋ ਇੱਥੇ ਕੋਈ ਕੰਟਰੀ ਹੀ ਜਿਵੇਂ ਹੁਣ ਫਲਸਤੀਨ ਦੇ ਮੁੱਦੇ ਦੇ ਉੱਤੇ ਜੇ ਫਰਾਂਸ, ਸਪੇਨ, ਇੰਗਲੈਂਡ ਔਰ ਆਇਰਲੈਂਡ ਦੂਜੇ ਤੀਜੇ ਸਾਰੇ ਜੇ ਅਸੀਂ ਰੈਕਗਨਾਈਜ਼ ਕਰਦੇ ਹਾਂ, ਹਾਲਾਂਕਿ ਦੈਟ ਰੈਕਗਨੀਸ਼ਨ ਮੀਨਸ ਨਥਿੰਗ ਕਿ ਵੀ ਤੁਸੀਂ ਜਿਹੜਾ ਗਜ਼ਾ ਦੇ ਵਿੱਚ ਜਿਹੜੇ ਜੈਨੋਸਾਈਡ ਜਾਂ ਦੂਜਾ ਹੋ ਰਿਹਾ ਉਹ ਤਾਂ ਰੋਜ਼ਾਨਾ ਐਵਰੀਡੇ ਹੋ ਰਿਹਾ, 2 ਸਾਲ ਤੋਂ ਹੋ ਰਿਹਾ, ਉਹਨੂੰ ਤੁਸੀਂ ਹੁਣ ਰੋਕਣ ਲਈ ਤੁਹਾਡਾ ਇੱਥੇ ਕਹਿ ਦੇਣ ਨਾਲ ਜਿਹੜਾ ਉਹ ਠੀਕ ਕਿਹਾ ਇੱਕ ਨੇ ਉਹਨੇ ਉਹ ਭਾਵੇਂ ਐਕਸਟ੍ਰੀਮ ਰਾਈਟ ਵਿੰਗਰ ਹੈ ਇਟਾਲੀਅਨ ਜਿਹੜੀ ਪ੍ਰਾਈਮ ਮਿਨਿਸਟਰ ਹੈ ਕਿ ਇਟਸ ਔਨ ਪੇਪਰ ਟੈਰੀਟਰੀ ਤਾਂ ਤੁਹਾਡੀ ਉਹ ਬਰਬਾਦ ਨਹੀਂ, ਇੱਕ ਪਾਸੇ ਜੈਨੋਸਾਈਡ ਕਰ ਰਹੇ ਨੇ, ਦੂਸਰੇ ਪਾਸੇ ਪੱਕੇ ਤੌਰ ਤੇ ਸੈਟਲਮੈਂਟ ਬਣਾ ਰਹੇ ਨੇ ਵੈਸਟ ਬੈਂਕ ਜਾਂ ਦੂਜੇ ਵੀ। ਸੋ ਇਹ ਐਵੇਂ ਇੱਕ ਜਿਹਨੂੰ ਕਹਿੰਦੇ ਨੇ ਕਿ ਵੀ ਗਿਮਿਕ ਨੌਟੰਕੀ ਹੈ, ਇਸ ਤੋਂ ਬਿਯੋਂਡ ਕੁਛ ਨਹੀਂ ਹੈ। ਪਰ ਇਹਦੇ ਬਾਵਜੂਦ ਕਿ 140 ਤੋਂ ਜ਼ਿਆਦਾ ਮੁਲਕਾਂ ਨੇ ਮਾਨਤਾ ਦਿੱਤੀ ਉਹਦੇ ਉਹਦਾ ਕੋਈ ਅਸਰ ਨਹੀਂ ਹੈ। ਲੇਕਿਨ ਇਹ ਵੀ ਈਵਨ ਜਿਹੜਾ ਫਲਸਤੀਨ ਦਾ ਰੈਕਗਨਾਈਜ਼ਡ ਰਜੀਮ ਹੈ, ਮੁਹੰਮਦ ਅਬਾਸ ਜਿਹਦਾ ਪ੍ਰੈਜ਼ੀਡੈਂਟ ਹੈ, ਵੈਸਟ ਬੈਂਕ ਨੂੰ ਉਹ ਰਨ ਕਰਦਾ, ਉਹਨੂੰ ਤਾਂ ਅਮਰੀਕਾ ਦਾ ਵੀਜ਼ਾ ਵੀ ਨਹੀਂ ਦਿੱਤਾ ਗਿਆ। ਉਹ ਉਹਦੇ ਰਾਹੀਂ ਜਿਹੜਾ
ਥਰੂ ਵੀਡੀਓ ਕਾਨਫਰੰਸ ਉਹਨੇ ਐਡਰੈਸ ਕਰਨਾ ਸੀ, ਅੱਜ ਕਰਨਾ ਸੀ ਜਾਂ ਕਰ ਦਿੱਤਾ ਉਹਨੇ। ਸੋ ਇਹ ਗੱਲ ਦਾ ਧਿਆਨ ਰਿਹਾ ਕਿ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹਿਊਮਨ ਰਾਈਟਸ ਵਿੰਗ ਹੈ, ਜਿਹੜੀ ਹਿਊਮਨ ਰਾਈਟ ਕਮਿਸ਼ਨ ਦੇ ਰੂਪ 'ਚ 20 ਸਾਲ ਬਾਅਦ ਬਣਿਆ ਸੀ ਉਸ ਦੀ ਫਾਊਂਡੇਸ਼ਨ ਤੋਂ 45 ਤੋਂ, ਉਹਦਾ ਰੈਗੂਲਰ ਸੈਸ਼ਨ ਜਨੀਵਾ ਦੇ ਵਿੱਚ ਚੱਲ ਰਿਹਾ, ਕਿਉਂਕਿ ਹੁਣ ਉਹਨੂੰ ਹਿਊਮਨ ਰਾਈਟਸ ਕਾਉਂਸਲ ਕਹਿੰਦੇ ਨੇ। ਹਿਊਮਨ ਰਾਈਟਸ ਔਰ ਅਮਰੀਕਾ ਨੇ ਉਹਦੇ 'ਚੋਂ ਵਿਦਡਰਾ ਕੀਤਾ ਹੋਇਆ ਹਿਊਮਨ ਰਾਈਟ ਕਾਉਂਸਲ 'ਚੋਂ, ਪਰ ਉਹਨਾਂ ਦਾ ਸੈਸ਼ਨ ਇਸ ਵੇਲੇ ਜਨੀਵਾ 'ਚ ਚੱਲ ਰਿਹਾ। ਜਿਹੜੀ ਨਿਊਯਾਰਕ ਦੇ ਵਿੱਚ ਇਹਨਾਂ ਦਾ ਸੈਸ਼ਨ ਹੈ, ਇਹ ਮੁਲਕਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਬੋਲਣਾ ਹੈ, ਸਾਰਿਆਂ ਨੇ ਆਪੋ ਆਪਣੀਆਂ ਗੱਲਾਂ ਕਰਨੀਆਂ ਨੇ ਔਰ ਜਿਹਨੂੰ ਸਾਈਡ ਲਾਈਨ ਮੀਟਿੰਗਸ ਕਹਿੰਦੇ ਨੇ ਉਹ ਹੋਣੀਆਂ ਨੇ। ਫਿਰ ਉਹਨਾਂ ਨੇ ਜਿਹੜਾ ਉਹ ਨਿਕਲ ਜਾਣਾ ਜਿੱਧਰ ਨੂੰ ਵੀ ਜਾਣਾ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਨਿਊਯਾਰਕ ਵੱਲ ਨਜ਼ਰਾਂ ਨੇ ਦੁਨੀਆ ਦੀਆਂ, ਔਰ ਜਦੋਂ ਇਹ ਮੇਨ ਜਨਰਲ ਅਸੈਂਬਲੀ ਦੀ ਮੀਟਿੰਗ ਹੋ ਰਹੀ ਹੁੰਦੀ ਹੈ, ਬਹੁਤ ਵਾਰ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਜਿਹੜੀ ਕਾਰਵਾਈ ਹੈ ਉਹਦੇ 'ਤੇ ਬਹੁਤਾ ਫੋਕਸ ਨਹੀਂ ਹੁੰਦਾ। ਲੇਕਿਨ ਕਿਉਂਕਿ ਪਾਕਿਸਤਾਨ ਦੇ ਡੈਲੀਗੇਸ਼ਨ ਨੇ ਜਨੀਵਾ 'ਚ ਜਿੱਥੇ 60ਵਾਂ ਹਿਊਮਨ ਰਾਈਟ ਕਾਉਂਸਲ ਦਾ ਸੈਸ਼ਨ ਚੱਲ ਰਿਹਾ, ਪਾਕਿਸਤਾਨ ਨੇ ਭਾਰਤ ਦੇ ਵਿੱਚ ਖਾਸ ਤੌਰ 'ਤੇ ਕਸ਼ਮੀਰ 'ਚ ਜੋ ਮੁਸਲਮਾਨਾਂ ਦੇ ਨਾਲ ਕਸ਼ਮੀਰੀਆਂ ਦੇ ਨਾਲ ਹੋ ਰਿਹਾ ਹੈ ਉਸ ਮੁੱਦੇ ਨੂੰ ਉਠਾਇਆ। ਭਾਰਤ ਦੀ ਜਿਹੜੀ ਦਖਲਅੰਦਾਜ਼ੀ ਹੈ ਵਿਦਨ ਪਾਕਿਸਤਾਨ ਦਹਿਸ਼ਤਗਰਦੀ, ਉਸ ਮੁੱਦੇ ਨੂੰ ਉਠਾਇਆ। ਹੁਣ ਬਜਾਏ ਕਿ ਭਾਰਤ ਹਕੀਕਤ ਨੂੰ ਮੰਨੇ, ਜਿਹੜਾ ਕਿ ਇਸ ਵੇਲੇ ਦੁਨੀਆ 'ਚ ਬਿਲਕੁਲ ਅਲੱਗ ਥਲੱਗ ਆਈਸੋਲੇਟਡ ਹੋ ਕੇ ਖੜ੍ਹਾ ਹੈ, ਲੇਕਿਨ ਜਿਵੇਂ ਭਾਰਤ ਦੇ UN ਦੇ ਵਿੱਚ ਜਿਹੜਾ ਕਾਉਂਸਲਰ ਹੈ ਕਸ਼ਿਤਜ ਤਿਆਗੀ, ਉਹਨੇ ਜ਼ਹਿਰੀਲਾ ਹਮਲਾ ਕੀਤਾ। ਜ਼ਹਿਰੀਲਾ, ਔਰ ਇਹਨਾਂ ਦੀ ਆਪਣੀ ਪ੍ਰੈਸ ਟਰਸਟ ਆਫ ਇੰਡੀਆ ਨੇ ਹੈਡਲਾਈਨ ਲਾਈ ਹੈ, ਪਾਕਿਸਤਾਨ should focus on economy instead of harboring terrorists and bombing its own people. India at United Nations Human Rights Council। ਔਰ ਉਹਦੇ 'ਚ ਫਿਰ ਜਿਹੜਾ ਕਸ਼ਮੀਰ ਦੇ ਮੁੱਦੇ 'ਤੇ ਕਸ਼ਿਤਜ ਤਿਆਗੀ ਨੇ ਕਿਹਾ ਕਿ ਆਸਕਡ ਪਾਕਿਸਤਾਨ ਟੂ ਵੈਕੇਟ ਇੰਡੀਅਨ ਟੈਰੀਟਰੀ ਅੰਡਰ देयर ਇਲੀਗਲ ਆਕੂਪੇਸ਼ਨ, ਕਿ ਤੁਸੀਂ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਕਸ਼ਮੀਰ ਦੇ ਉੱਤੇ ਜਿਹੜਾ ਤੁਹਾਡੇ ਕੋਲ, ਉਹਨੂੰ ਖਾਲੀ ਕਰੋ, ਔਰ ਤੁਸੀਂ ਆਪਣੇ ਲੋਕਾਂ ਨੂੰ ਮਾਰ ਰਹੇ ਹੋ ਔਰ ਆਪਣੀ ਇਕਨੋਮੀ ਵੱਲ ਧਿਆਨ ਦਿਓ ਇਨਸਟੈਡ ਆਫ ਹਾਰਬਰਿੰਗ ਟੈਰਰਿਸਟ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਭਾਰਤ ਦਾ ਰੁਤਬਾ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ ਹੈ, ਕਿਸ ਲੈਵਲ ਦੇ ਉੱਤੇ। ਜੇ ਹੁਣ ਚਾਈਨਾ ਦੇ ਮੇਰੇ ਖਿਆਲ 10 ਤੋਂ ਜ਼ਿਆਦਾ ਮੁਲਕਾਂ ਦੇ ਨਾਲ ਬਾਰਡਰ ਲੱਗਦੇ ਨੇ, ਉਹਨਾਂ ਦੇ ਝਗੜੇ ਵੀ ਸੀ ਬਾਰਡਰ ਦੇ। ਇੱਕ ਭਾਰਤ ਨੂੰ ਛੱਡ ਕੇ ਚੀਨ ਨੇ ਸਾਰਿਆਂ ਦੇ ਨਾਲ ਜਿਹੜੀ ਹੈ ਉਹ ਲਵੀ ਡਵੀ ਹੋ ਗਿਆ। ਨਤੀਜੇ ਕਿਉਂਕਿ ਜਿਹੜੀ ਵੱਡੀ ਪਾਵਰ ਬਣਦੀ ਹੈ ਜਾਂ ਜਿਹਨੇ ਦੁਨੀਆ ਨੂੰ ਰਾਹ ਦਿਖਾਉਣਾ ਹੁੰਦਾ, ਉਹਦੇ 'ਚ ਤੁਸੀਂ ਇਹ ਛੋਟੀਆਂ ਚੀਜ਼ਾਂ 'ਚ ਨਹੀਂ ਉਲਝਦੇ। ਬਿਲਕੁਲ। ਹੁਣ ਭਾਰਤ ਦੇ ਲਈ ਜੇ ਭਾਰਤ ਸੱਚਮੁੱਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਾਕਿਸਤਾਨ ਤੋਂ 6 ਗੁਣਾ ਵੱਡਾ ਹੈ, 8 ਗੁਣਾ ਵੱਡੀ ਉਹਨਾਂ ਦੀ ਇਕਨੋਮੀ ਹੈ, ਔਰ ਉਸ ਸਾਰੇ ਦੇ ਚੱਲਦੇ हैं, ਲੇਕਿਨ ਪਾਕਿਸਤਾਨ ਰਾਹ 'ਚ ਹੈ। ਜੇ ਸੈਂਟਰਲ ਏਸ਼ੀਆ ਤੱਕ ਜਾਣਾ ਹੈ, ਮਿਡਲ ਈਸਟ ਤੱਕ ਜਾਣਾ ਹੈ, ਯੂਰਪ ਤੱਕ ਜਾਣਾ ਹੈ, ਪਾਕਿਸਤਾਨ ਨੇ ਰਾਹ ਰੋਕਿਆ ਹੋਇਆ। ਇਹਨਾਂ ਨੇ ਉਹ ਚਾਬਹਾਰ ਪੋਰਟ ਰਾਹੀਂ ਕੋਸ਼ਿਸ਼ ਕੀਤੀ ਸੀ ਕਿ ਜੀ ਉਹਦੇ ਤੇ ਕਿੰਨੇ $200-300 ਮਿਲੀਅਨ ਲਾ ਵੀ ਦਿੱਤਾ ਸੀ, ਲੇਕਿਨ ਉਹ ਅਮਰੀਕਾ ਨੇ 10 ਦਿਨ ਦਾ ਨੋਟਿਸ ਦੇ ਕੇ ਜਿਹੜਾ ਵੇਵਰ 2019 'ਚ ਦਿੱਤਾ ਸੀ ਉਹ ਵਾਪਸ ਲੈ ਲਿਆ। ਇਹ ਬਿਲਕੁਲ ਕੱਟ ਆਫ ਇਹਨਾਂ ਨੂੰ ਸੀ ਕਿ ਵੀ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫਗਾਨਿਸਤਾਨ ਰਾਹੀਂ ਅਸੀਂ ਦੂਜੇ ਪਾਸੇ ਟ੍ਰੇਡ ਕਰਾਂਗੇ। ਹੁਣ ਪਾਕਿਸਤਾਨ ਦੇ ਨਾਲ ਜੇ ਪਹਿਲੀ ਗੱਲ ਤਾਂ ਜਿਵੇਂ ਅਸੀਂ ਜੇ ਇਫ ਲਾਣਾ ਹੀ ਪੈਂਦਾ ਹੈ, ਹਕੀਕਤ ਇਹ ਹੈ ਵੀ ਇਹਨਾਂ ਨੇ ਤਾਂ ਨਾ ਕਦੇ ਮੁਸਲਮਾਨਾਂ ਦੀ ਹੋਂਦ ਨੂੰ ਮੰਨਿਆ ਤੇ ਅਖੰਡ ਭਾਰਤ ਇਹਨਾਂ ਦੇ ਅੰਦਰ ਘੁੰਮਦਾ। ਅਦਰਵਾਈਜ਼ ਪਾਕਿਸਤਾਨ ਦੇ ਨਾਲ ਹੋਰ ਕਿਹੜਾ ਇਹਨਾਂ ਦਾ ਰੌਲਾ ਹੈ। ਰੈੱਡ ਕਲਿਫ ਲਾਈਨ ਮੰਨੀ ਹੋਈ ਹੈ, ਜੰਮੂ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ, ਉਹਦੇ 'ਚ ਵੀ ਜੇ ਇਮਾਨਦਾਰ ਹੋਣ ਤੇ ਉਸ ਦਾ ਵੀ ਕੋਈ ਨਾ ਕੋਈ ਸੋਲੂਸ਼ਨ ਕੱਢਿਆ ਜਾ ਸਕਦਾ। ਪਰ ਇਹਨਾਂ ਨੇ ਤਾਂ ਮੁਸਲਿਮ ਪਾਕਿਸਤਾਨ ਕਰਕੇ ਹਿੰਦੂ ਤਵੀਆਂ ਦੀਆਂ ਵੋਟਾਂ ਬਟੋਰ ਰਹੀਆਂ ਨੇ, ਔਰ ਉਹੀ ਹੇਟਰਡ ਇਹਦੇ ਬਾਵਜੂਦ 4 ਰੋਜ਼ਾ ਪਾਕਿਸਤਾਨ ਨਾਲ ਮਿਸਾਈਲ ਡਰੋਨ ਜੰਗ ਦੇ ਵਿੱਚ ਜਿਹੜੀ ਹੈ ਮੁਕੰਮਲ ਸ਼ਿਕਸਤ ਖਾਧੀ ਹੈ, ਮੂੰਹ 'ਚੋਂ ਝੱਗ ਨਿਕਲ ਰਹੀ ਹੈ ਇਹਨਾਂ ਦੇ। ਲੇਕਿਨ ਇਹਨਾਂ ਦੀ ਜਿਹੜੀ ਨਫ਼ਰਤ ਹੈ, ਜਦੋਂ ਮੈਂ ਵੈਨਮਸ ਲਫ਼ਜ਼ ਦੇਖਦਾ, ਵਾਕਿਆ ਹੀ ਜਿਹੜਾ ਸੱਪ ਹੈ ਉਸ ਦਾ ਜਿਹੜਾ ਵੈਨਮ ਹੈ ਉਹ ਜਾਂਦਾ ਨਹੀਂ ਹੈ। ਉਹ ਭਾਵੇਂ ਬੁੱਢਾ ਵੀ ਹੋ ਜਾਏ, ਭਾਵੇਂ ਤੁਸੀਂ ਉਹਨੂੰ ਸੋਟੀ ਵੀ ਮਾਰ ਰਹੇ ਹੋ, ਉਹਨੂੰ ਵੀ ਸੋਟੀ ਨੂੰ ਚੰਬੜ ਕੇ ਉਹਨੇ ਦੰਦ ਉਹਦੇ 'ਚ ਧਸਾਏ ਹੁੰਦੇ ਨੇ ਕਿ ਵੀ ਇਹ ਉਸ ਦੇ ਸੁਭਾਅ ਦਾ ਹਿੱਸਾ ਹੈ। ਹੁਣ ਮਤਲਬ ਜਿਸ ਜ਼ਹਿਰੀਲੇ ਅੰਦਾਜ਼ ਦੇ ਵਿੱਚ
ਇਹਨੇ ਜਿਹੜਾ ਇਹਨਾਂ ਦਾ ਕਸ਼ਿਤ ਜੀ ਤਿਆਗੀ ਹੈ ਉਸਨੇ ਇਹ ਕਿਹਾ, ਉਹਨੇ ਕਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਬਿਲਕੁਲ ਐਪਟੋਮਾਈਜ਼ ਕਰਦਾ ਹੈ ਬਿਲਕੁਲ ਦਹਿਸ਼ਤਗਰਦੀ ਦੀ ਅਪਰੋਚ ਨੂੰ, ਔਰ ਇਹ ਜਿਹੜਾ ਇੰਸਟੈਡ ਆਫ ਕੋਵੇਟਿੰਗ ਆਵਰ ਟੈਰੀਟਰੀ ਦੇ ਵਿਲ ਡੂ ਵੈਲ ਟੂ ਵੈਕੇਟ ਦਾ ਇੰਡੀਅਨ ਟੈਰੀਟਰੀ ਅੰਡਰ, ਇਹ ਸਾਡੀ ਟੈਰੀਟਰੀ ਹੈ ਜਿਹੜਾ ਕਸ਼ਮੀਰ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ, ਇਹਨੂੰ ਖਾਲੀ ਕਰੋ। ਔਰ ਕਿਉਂਕਿ ਅਫਗਾਨਿਸਤਾਨ ਦੀ ਤੀਰਾ ਵੈਲੀ ਦੇ ਵਿੱਚ ਇੱਕ ਜਿਹੜਾ ਉੱਥੇ ਪਾਕਿਸਤਾਨ ਨੇ ਕੋਈ ਫੌਜੀ ਐਕਸ਼ਨ ਕੀਤਾ, ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਮਨੀਪੁਰ ਦੇ ਵਿੱਚ ਡਰੋਨ ਔਰ ਦੂਜਿਆਂ ਰਾਹੀਂ ਨਹੀਂ ਬੰਬਾਰੀ ਕਰਦੇ, ਜਿਹੜੀ ਛੱਤੀਸਗੜ੍ਹ ਤੋਂ ਲੈ ਕੇ ਔਰ ਨਕਸਲਾਈਟਸ ਦੇ ਖਿਲਾਫ, ਮਾਓਵਾਦੀਆਂ ਦੇ ਖਿਲਾਫ ਤੁਸੀਂ ਜਿਹੜੀ ਇਹ ਜਹਾਜ਼ਾਂ ਰਾਹੀਂ ਬੰਬਾਰੀ ਨਹੀਂ ਕੀਤੀ। ਜੇ ਵਿਦਨ ਕੰਟਰੀ ਤੁਹਾਨੂੰ ਇਹ ਲੱਗਦਾ ਪਾਕਿਸਤਾਨ ਨੇ ਤਾਂ ਜਿਹੜਾ ਉਹ ਜੋ ਵੀ ਕਿਤੇ ਜਾ ਕੇ ਕੀਤਾ ਹੋਏਗਾ ਉਹ ਉਹਨਾਂ ਦਾ, ਕਿਉਂਕਿ ਉਹ ਲੜ ਰਹੇ ਨੇ ਉਸ ਦਹਿਸ਼ਤਗਰਦੀ ਨਾਲ, ਕਿਉਂਕਿ ਇੰਡੀਆ ਇਨਵੋਲਵ ਹੈ ਤਹਿਰੀਕੇ ਤਾਲਿਬਾਨ ਦੇ ਨਾਲ, ਇੰਡੀਆ ਇਨਵੋਲਵ ਹੈ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਲ, ਔਰ ਇਸ ਲਈ ਪਾਕਿਸਤਾਨ ਜਦੋਂ ਇੰਟਰਨੈਸ਼ਨਲ ਫੋਰਮ ਦੇ ਉੱਤੇ ਇਸ ਸਵਾਲ ਨੂੰ ਚੁੱਕਦਾ ਹੈ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ। ਜੇ ਅਮਰੀਕਾ ਨੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਖਿਲਾਫ ਲੜਨ ਲਈ ਆਪਣਾ ਅਲਾਈ ਦੱਸਿਆ, ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਸ਼ੁਕਰੀਆ ਅਦਾ ਕੀਤਾ ਸੀ, ਹੁਣ ਵੀ ਪਾਕਿਸਤਾਨ ਜਿਹੜੀ ਹੈ ਬਿਹਾਈਂਡ ਕਰਟਨ, ਪਛੇ ਪਰਦਾ ਜਾਂ ਪਸੇ ਪਰਦਾ ਜਿਹਨੂੰ ਕਹਿੰਦੇ ਨੇ, ਉਹ ਈਵਨ ਈਰਾਨ ਦੇ ਨਾਲ ਵੀ ਜਿਹੜਾ ਇਜ਼ਰਾਈਲ ਨੇ ਈਰਾਨ ਤੇ ਕੀਤਾ ਜਾਂ ਅਮਰੀਕਾ ਨੇ ਕੀਤਾ, ਉਹਦੇ 'ਚ ਵੀ ਪਾਕਿਸਤਾਨ ਨੇ ਬੜਾ ਕੀ ਰੋਲ ਅਦਾ ਕੀਤਾ ਹੈ ਉਸ ਨੂੰ ਕੂਲ ਡਾਊਨ ਕਰਨ ਦੇ ਵਿੱਚ। ਔਰ ਹੁਣ ਵੀ ਜੇ ਸਾਊਦੀ ਅਰੇਬੀਆ ਪਾਕਿਸਤਾਨ ਡਿਫੈਂਸ ਪੈਕਟ ਹੋਇਆ, ਅਜੇ ਤੱਕ ਅਮਰੀਕਾ ਨੇ ਇਸ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਇਹਦਾ ਮਤਲਬ ਇਹ ਹੈ ਵੀ ਅਮਰੀਕਾ ਨੂੰ ਵੀ ਇਹ ਲੱਗਾ ਕਿ ਭਾਈ ਇਹ ਇੱਕ ਪਾਕਿਸਤਾਨ ਦੇ ਨਾਲ ਸਾਊਦੀ ਅਰੇਬੀਆ ਦਾ ਪੈਕਟ ਹੋਣਾ, ਪਾਕਿਸਤਾਨ ਸਾਡੀਆਂ ਗੁੱਡ ਬੁੱਕਸ 'ਚ ਹੈ, ਉਹ ਬਿਹਤਰ ਹੀ ਹੈ ਬਜਾਏ ਕਿ ਸਾਊਦੀ ਅਰੇਬੀਆ ਚਾਈਨਾ ਦੇ ਹਵਾਲੇ, ਚਾਈਨਾ ਤੋਂ ਨਿਊਕਲੀਅਰ ਅੰਬਰੇਲਾ ਲੈਂਦਾ ਜਾਂ ਰਸ਼ੀਆ ਤੋਂ ਨਿਊਕਲੀਅਰ ਅੰਬਰੇਲਾ ਲੈਂਦਾ। ਔਰ ਦੂਸਰੇ ਪਾਸੇ ਕਿਉਂਕਿ ਅਸਲ ਇਸ਼ੂ ਜੰਮੂ ਕਸ਼ਮੀਰ ਦਾ, ਉਹਨੂੰ ਉਹ ਟੱਚ ਨਹੀਂ ਕਰਨਾ, ਉਹਨੂੰ ਤਾਂ ਪਾਕਿਸਤਾਨ ਦੇ ਖਿੱਤੇ 'ਚ ਆਜ਼ਾਦ ਕਸ਼ਮੀਰ ਉਹਨੂੰ ਵੀ ਆਪਣਾ ਹਿੱਸਾ ਕਹਿੰਦੇ ਨੇ। ਔਰ ਦੂਸਰੇ ਪਾਸੇ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਕੋਈ ਵੀ ਕਸ਼ਮੀਰ ਦਾ ਇਸ਼ੂ UN ਦੇ ਵਿੱਚ ਚੁੱਕਦਾ। ਜ਼ਾਹਰ ਹੈ ਪਾਕਿਸਤਾਨ ਨੇ ਤਾਂ ਚੁੱਕਣਾ ਹੀ ਹੁੰਦਾ, ਪਰ ਤੁਰਕੀ ਜਿਹਦਾ ਪਹਿਲਾ ਨਾਂ ਟਰਕੀ ਸੀ, ਉਹਨਾਂ ਦੇ ਜਿਹੜਾ, ਕਿਉਂਕਿ ਜਿਵੇਂ ਮੈਂ ਕਿਹਾ ਵੀ ਸੀਰੀਅਲ ਵਾਈਜ਼ ਬੋਲਣ ਦੀ ਵਾਰੀ ਆਉਂਦੀ ਹੈ, ਔਰ ਸਤੰਬਰ 23 ਨੂੰ ਯਾਨੀ ਕਿ ਪਿਛਲੇ ਕੱਲ ਜਿਹੜੇ ਤੁਰਕੀ ਦੇ ਪ੍ਰੈਜ਼ੀਡੈਂਟ ਨੇ ਤਾਇਪ ਅਰਦੋਗਨ, ਉਹਨਾਂ ਦੀ ਵਾਰੀ ਸੀ, ਔਰ ਉਹਨਾਂ ਨੇ ਜਿੱਥੇ ਆਪਣੇ ਮੁਲਕ ਦਾ ਜੋ ਵੀ ਨਜ਼ਰੀਆ ਪੇਸ਼ ਕੀਤਾ ਇੰਟਰਨੈਸ਼ਨਲ ਉਸ ਸਾਰੇ ਦੇ ਉੱਤੇ, ਉੱਥੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਜੰਮੂ ਕਸ਼ਮੀਰ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਦਾ ਇਸ਼ੂ ਆਫ ਕਸ਼ਮੀਰ ਸ਼ੁੱਡ ਬੀ ਰਿਜ਼ੋਲਵਡ on the basis of resolutions of the United Nations for the best for our brothers and sisters in Kashmir through dialogue। ਉਹਨਾਂ ਨੇ ਸੀਜ਼ਫਾਇਰ ਨੂੰ ਵੈਲਕਮ ਕੀਤਾ ਵੀ 4 ਰੋਜ਼ਾ ਜਿਹੜਾ ਕਨਫਲਿਕਟ ਸੀ ਉਹਦੇ 'ਚ ਹੋਇਆ, ਪਰ ਉਹਨਾਂ ਨੇ ਕਿਹਾ ਕਿ ਭਾਈ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਉਦੋਂ ਹੀ ਜਿਹੜਾ ਇਸ ਮਸਲੇ ਦਾ ਇਹ ਹੱਲ ਨਿਕਲ ਪਾਏਗਾ ਜਦੋਂ ਕਿ ਜਿਹੜੇ UN ਦੇ ਰੈਜ਼ੋਲੂਸ਼ਨ ਨੇ ਜਿਹਦੇ ਥੱਲੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੁੱਛਿਆ ਜਾਏ ਕਿ ਭਾਈ ਉਹ ਭਾਰਤ ਨਾਲ ਜਾਣਾ ਚਾਹੁੰਦੇ ਨੇ ਜਾਂ ਪਾਕਿਸਤਾਨ ਨਾਲ, ਉਹਦੇ ਥੱਲੇ ਹੀ ਇਹ ਗੱਲਬਾਤ ਹੋ ਸਕਦੀ ਹੈ। ਔਰ ਇਹ ਇੱਕ ਇੰਪੋਰਟੈਂਟ ਗੱਲ ਹੈ ਕਿਉਂਕਿ ਪਿਛਲੇ ਸਾਲਾਂ 'ਚ ਤੁਰਕੀ ਕਸ਼ਮੀਰ ਦਾ ਇਸ਼ੂ ਚੁੱਕਦਾ ਰਿਹਾ। ਪਿਛਲੇ ਸਾਲ ਦੀ ਤਕਰੀਰ 'ਚ ਅਰਦੋਗਨ ਨੇ ਨਹੀਂ ਸੀ ਚੁੱਕਿਆ, ਇਸ ਵਾਰ ਫੇਰ ਕਿਉਂਕਿ ਇਸ ਵੇਲੇ ਜੰਮੂ ਕਸ਼ਮੀਰ ਦਾ ਮੁੱਦਾ, ਔਰ ਇੰਡੀਆ ਨੇ ਤਾਂ ਤੁਰਕੀ ਦੇ ਬਾਈਕਾਟ ਵਰਗੀ ਲਾਈਨ ਲਈ ਸੀ। ਉਹਨਾਂ ਨੇ ਤਾਂ ਕਿਹਾ ਸੀ ਅਸੀਂ ਇਕੱਲੇ 7, 8, 9, 10 ਜਿਹੜਾ ਮਈ ਨੂੰ ਅਸੀਂ ਇਕੱਲੇ ਪਾਕਿਸਤਾਨ ਨਾਲ ਨਹੀਂ ਲੜੇ, ਤੁਰਕੀ ਦੇ ਬਣੇ ਹੋਏ ਡਰੋਨ ਔਰ ਚਾਈਨਾ ਦੀ ਲੌਜਿਸਟਿਕ ਔਰ ਹਥਿਆਰ ਇਹ ਵੀ ਸੀ। ਸੋ ਤੁਰਕੀ ਦਾ ਇਸ ਵਾਰ ਕਸ਼ਮੀਰ ਮੁੱਦਾ ਖੜਾ ਕਰਨਾ ਪੋਜ਼ਿਟਿਵ ਹੈ। ਔਰ ਮੀਡੀਆ ਰਿਪੋਰਟਾਂ ਇਹ ਵੀ ਨੇ ਕਿ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਸ਼ਹਿਬਾਜ਼ ਸ਼ਰੀਫ ਜਿਨ੍ਹਾਂ ਨੇ ਆਲਰੇਡੀ UN ਜਨਰਲ ਅਸੈਂਬਲੀ ਨੂੰ ਵੀ ਐਡਰੈਸ ਕਰਨਾ, ਲੇਕਿਨ ਉਹਨਾਂ ਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਵੀ ਵਾਸ਼ਿੰਗਟਨ DC ਮੁਲਾਕਾਤ ਲਈ ਸੱਦਿਆ, ਔਰ ਉਹ ਮੋਸਟ ਲਾਈਕਲੀ 25 ਸਪਟੈਂਬਰ ਨੂੰ ਯਾਨੀ ਕਿ ਕੱਲ ਉਹ ਇੱਥੋਂ ਹੀ ਨਿਊਯਾਰਕ ਤੋਂ ਜਾਣਗੇ, ਮੁਲਾਕਾਤ ਕਰਕੇ ਆਣਗੇ। ਸੋ ਇਹ ਇੱਕ ਪੋਜ਼ਿਟਿਵ ਗੱਲ ਹੈ ਕਿਉਂਕਿ ਉਸ ਤੋਂ ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਪਾਕਿਸਤਾਨ ਦੀ ਹਕੂਮਤ ਨਾਲੋਂ ਵਿੱਥ ਬਣਾਈ ਸੀ। ਸੋ ਇਹ ਪਾਕਿਸਤਾਨ ਦੇ ਭਲੇ 'ਚ ਹੈ ਕਿ ਇੱਕ ਪਾਸੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਉਹਨਾਂ ਨੂੰ ਲੰਚ ਦੇ ਉੱਤੇ ਔਰ ਸਪੈਸ਼ਲ ਗੈਸਟ ਔਰ
ਉਹ ਮੁਕਾਮ ਹੈ, ਔਰ ਦੂਸਰੇ ਪਾਸੇ ਜਿਹੜਾ ਸਿਵੀਲੀਅਨ ਗਵਰਨਮੈਂਟ ਹੈ ਉਹ ਸ਼ਹਿਬਾਜ਼ ਸ਼ਰੀਫ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਥੱਲੇ ਸ਼ਹਿਬਾਜ਼ ਸ਼ਰੀਫ ਨੂੰ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ 1 to 1 ਇਨਵਾਈਟ ਕੀਤਾ ਤੇ ਇਹ ਸ਼ੋਅ ਕਰਦਾ ਵੀ ਸਾਰੇ ਪੀਰੀਅਡ 'ਚ ਭਾਰਤ ਦਾ ਸਟੇਟਸ ਕਿੱਥੇ ਹੈ। ਮੋਦੀ ਤਾਂ ਡਰਦਿਆਂ ਵੜਿਆ ਹੀ ਨਹੀਂ ਹੈ ਅਮਰੀਕਾ, ਉਹਨੂੰ ਲੱਗਾ ਕਿ ਭਾਈ ਅੱਗੇ ਹੀ ਜਿਹੜਾ ਨੱਕ ਮੇਰਾ ਫੜ ਕੇ ਰਗੜਿਆ ਹੋਇਆ ਹੈ, ਤੇ ਉਹ ਕ੍ਰੋਨਿਕ ਕਨਸਟੀਪੇਸ਼ਨ ਦਾ ਮਾਰਿਆ ਜੈ ਸ਼ੰਕਰ ਸਾਈਡ ਲਾਈਨ ਮੀਟਿੰਗਾਂ ਕਰ ਰਿਹਾ, ਉਹਦੇ ਨਾਲ ਕਰ ਲਈ ਉਹਦੇ ਨਾਲ ਕਰ ਲਈ। ਉਹਨੇ ਸੈਚਰਡੇ ਐਡਰੈਸ ਕਰਨਾ ਐਸ ਜੈ ਸ਼ੰਕਰ ਨੇ ਦੁਪਹਿਰੇ UN ਜਨਰਲ ਅਸੈਂਬਲੀ ਨੂੰ, ਔਰ ਸਾਡੀ ਸਿੱਖ ਜਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰੋਟੈਸਟ ਰੱਖਿਆ ਹੋਇਆ 11 ਤੋਂ 2, ਔਰ ਈਵਨ ਕਸ਼ਮੀਰੀ ਜਥੇਬੰਦੀਆਂ ਨੇ ਵੀ ਜਿਹੜਾ ਅੱਜ ਹੀ ਮੇਰੀ ਬੀਬੀ ਗਜ਼ਾਲਾ ਹਬੀਬ ਜਿਹੜੇ ਡਾਲਸ ਬੇਸਡ ਨੇ, ਔਰ ਇਸੇ ਤਰ੍ਹਾਂ ਇੱਥੇ ਜਿਹੜੇ ਨੇ ਸਾਜਿਦ ਖਾਨ, ਉਹਨਾਂ ਦੀ ਵੀ ਮੈਸੇजेस ਨੇ ਕਸ਼ਮੀਰੀਆਂ ਵੱਲੋਂ ਵੀ। ਮੋਸਟਲੀ ਕੋਈ ਥਾਂ ਹੁੰਦੀ ਹੈ 47th ਐਵਨਿਊ ਔਰ ਫਸਟ ਸਟਰੀਟ ਤੇ ਨਾਲ ਹੀ ਬਹੁਤ ਵਾਰੀ ਬੈਰੀਅਰ ਚੁੱਕ ਕੇ ਅਸੀਂ ਇਕੱਠੇ ਹੋ ਜਾਂਦੇ। ਸੋ ਅਸੀਂ ਅਪੀਲ ਵੀ ਕਰਾਂਗੇ ਕਿ ਵੀ ਉਸ ਪ੍ਰੋਟੈਸਟ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਮੂਲੀਅਤ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।